अस्सलाम वालेकुम। सब तो पहला तो दुनिया के उत्ते जिन्नियां भी रूहां ना सब नूं मेरे वल्लों मुहर्रम हराम ते नवां साल मुबारक। अच्छा, तुसीं जदों भी किसी सफ़र ते गए होने ना, छोटे सफ़र ते या वड्डे सफ़र ते, तुहाडे बजुर्गां ने वडकियां ने तुहानूं जाण लग्गिया ना एक गल जरूर कीती होनी, एक नसीहत कीती होनी कि पुत्तर रस्ते दे विच ना किसी कोलों कोई चीज़ लैके नहीं खानी। मैनू भी कहते रहे हैं तो जिन्ने वीर भरा भी मेरी यह वीडियो देख रहे होने ना, ये मैनू पक्का भी सारिਆਂ ਨੂੰ ਇਹ ਗੱਲ ਉਹਦੇ ਬਜ਼ੁਰਗਾਂ ਨੇ ਜ਼ਰੂਰ ਕੀਤੀ ਹੋਣੀ ਆ। ਬਲਕਿ ਟ੍ਰੇਨਾਂ ਦੇ ਵਿੱਚ ਤੇ ਬੱਸਾਂ ਦੇ ਵਿੱਚ ਵੀ ਲਿਖਿਆ ਹੋਇਆ ਹੁੰਦਾ ਕਿ ਕਿਸੇ ਅਜਨਬੀ ਕੋਲੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ। ਪਰ ਪਤਾ ਨਹੀਂ ਫਿਰ ਵੀ ਕੀ ਆ ਵੀ ਅਸੀਂ ਜਦੋਂ ਵੀ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਬਹਿੰਦੇ ਆ ਨਾ, ਅਸੀਂ ਐਡੇ ਮਿਊਮਨ ਕਿਵੇਂ ਹੋ ਜਾਂਦੇ ਆ। ਅਸੀਂ ਨਾਲ ਦੇ ਬੰਦੇ ਨਾਲ ਰਿਸ਼ਤੇਦਾਰੀ ਜ਼ਰੂਰ ਗੰਢਦੇ ਹਾਂ, ਉਹਦੇ ਨਾਲ ਯਾਰੀ ਜ਼ਰੂਰ ਲਾਉਂਦੇ ਹਾਂ ਤੇ ਫਿਰ ਉਹਦੀ ਸਜ਼ਾ ਵੀ ਭੋਗਦੇ ਹਾਂ ਵੀ ਕੋਈ ਨਾ ਕੋਈ ਚੀਜ਼ ਆ। ਤੁਸੀਂ ਦੇਖਦੇ ਆ ਨਾ ਵੀ 100 ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਾ ਹਰ ਰੋਜ਼ ਕਿਸੇ ਨੂੰ ਕੋਈ ਬੋਤਲ ਪਿਲਾ ਕੇ, ਬਿਸਕਟ ਖਿਲਾ ਕੇ ਜਾਂ ਕੋਈ ਹੋਰ ਚੀਜ਼ ਖਿਲਾ ਕੇ ਤੇ ਬੇਹੋਸ਼ ਕਰਕੇ ਲੁੱਟ ਲੈਂਦਾ। ਤੇ ਇੱਥੇ ਮੇਰਾ ਇੱਕ ਬੇਲੀ ਆ 11/22 ਦੇ ਵਿੱਚ, ਉਹ ਕਹਿ ਰਿਹਾ ਅਸੀਂ ਇਹ ਬੰਦਿਆਂ ਨੂੰ ਜਿਹੜਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਨਾ, ਜਿਹੜੇ ਬੱਸਾਂ ਦੇ ਵਿੱਚ ਬੇਹੋਸ਼ ਹੋ ਜਾਂਦੇ ਆ, ਉਹਨਾਂ ਨੂੰ 5-5 ਦਿਨ 10-10 ਦਿਨ ਹੋਸ਼ ਨਹੀਂ ਆਉਂਦੀ। ਔਰ ਅੱਲਾ ਮਾफ़ ਕਰੇ ਕਈਆਂ ਨੂੰ ਤਾਂ ਨਾ ਵੀ ਇੰਨੀ ਜ਼ਿਆਦਾ ਮਕਦਾਰ ਦੇ ਵਿੱਚ ਦੇ ਦਿੰਦੇ ਆ ਨਾ ਵੀ ਉਹ ਬੰਦੇ ਅੱਲਾ ਨੂੰ ਪਿਆਰੇ ਹੋ ਜਾਂਦੇ। ਅੱਲਾ ਸਾਰਿਆਂ ਨੂੰ ਮਹਿਫੂਜ਼ ਰੱਖੇ। ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਸਾਡੇ ਇੱਥੇ ਨਾ ਸਾਡੇ ਪਿੰਡ 15 ਦਿਨਾਂ ਦੇ ਵਿੱਚ ਨਾ ਦੂਜਾ ਵਕੂਆ ਹੋ ਗਿਆ ਵੀ ਸਾਡੇ ਇੱਥੋਂ ਇੱਕ ਵੀਰ ਭਰਾ ਹਾਫਜ਼ਾਬਾਦ ਗਿਆ ਤੇ ਉਹਨੂੰ ਰਸਤੇ ਦੇ ਵਿੱਚ ਕਿਸੇ ਨੇ ਨਾ ਆ ਮਖਾਣੇ, ਚਣੇ ਮਖਾਣੇ ਨਹੀਂ ਹੁੰਦੇ, ਉਹ ਦੇਤੇ। ਉਹ ਕਹਿੰਦਾ ਮੈਂ 2-3 ਹੀ ਖਾਏ ਆ, ਬਸ ਜ਼ਿਆਦਾ ਨਹੀਂ ਖਾਏ। ਤੇ 5 ਦਿਨ ਹੋਸ਼ ਨਹੀਂ ਆਇਆ, ਹਸਪਤਾਲ ਦੇ ਵਿੱਚ ਰਿਹਾ ਤੇ ਘਰ ਵਾਲੇ ਲੱਭਦੇ ਰਹੇ ਔਰ ਕਹਿੰਦੇ ਰਹੇ ਵੀ ਘੰਟਾ ਪਹਿਲਾਂ ਤਾਂ ਫੋਨ ਕੀਤਾ ਵੀ ਮੈਂ ਪਹੁੰਚ ਰਿਹਾ। ਤੇ ਇੱਕ ਪਰਸੋਂ ਦਾ ਵਾਕਿਆ ਆ ਵੀ ਸਾਡੇ ਇੱਕ ਅਜ਼ੀਜ਼ ਆ ਰਾਣਾ ਅਸਲਮ ਵਕਾਰ ਖਾਂ, ਉਹਨਾਂ ਦੇ ਭਾਈ ਆ ਰਾਣਾ ਤਸਨੀਮ 158 ਗਾਬੇ ਖੱਖਾਂ, ਉੱਥੋਂ ਆਏ ਹੋਏ ਸੀ ਸਾਡੇ ਪਿੰਡ ਰਹਿਮੇ ਸ਼ਾਹ। ਤੇ ਇੱਥੇ ਨਾ ਬਹਾਵਲ ਨਗਰ ਇੱਕ ਫੌਤਗੀ ਹੋ ਗਈ, ਉੱਥੇ ਜਨਾਜ਼ਾ ਪੜ੍ਹਨ ਵਾਸਤੇ ਗਏ ਤੇ ਕੱਲ ਜਨਾਜ਼ਾ ਪੜ੍ਹ ਕੇ ਜਦੋਂ ਉੱਥੋਂ ਵਾਪਸ ਚੜ੍ਹੇ ਨਾ ਬਹਾਵਲ ਨਗਰ ਬਾਈਪਾਸ ਤੋਂ, ਕਹਿੰਦੇ ਬੱਸ ਖਾਲੀ ਸੀਗੀ, ਜ਼ਿਆਦਾ ਰਸ਼ ਨਹੀਂ ਸੀ। ਤੇ ਜਦੋਂ ਪਹੁੰਚੇ ਨਾ ਆਪਣਾ ਆਰਫ ਵਾਲੇ, ਉੱਥੇ ਰਸ਼ ਪੈ ਗਿਆ ਤੇ ਇੱਕ ਭਾਈਆ ਜਿਹੜਾ ਨਾ ਦੂਸਰੀ ਸੀਟ ਤੇ ਬੈਠਾ ਸੀ, ਉਹ ਉੱਠ ਕੇ ਉਹਨਾਂ ਦੇ ਨਾਲ ਬਹਿ ਗਿਆ ਤੇ ਕਹਿਣ ਲੱਗਿਆ ਵੀ ਪਹਿਲਾਂ ਪੁੱਛਿਆ, ਦੱਸਿਆ ਹਾਲ ਚਾਲ, ਕੌਣ ਆ ਤੁਹਾਡਾ, ਕੀ ਨਾਂ ਆ। ਉਸ ਤੋਂ ਬਾਅਦ ਕਹਿੰਦਾ ਵੀ ਭਾਈਆ ਬੋਤਲ ਪੀ ਲਓ। ਉਹ ਭਾਈ ਤਸਨੀਮ ਨੇ ਉਹਨਾਂ ਨੂੰ ਕਿਹਾ ਵੀ ਨਹੀਂ ਯਾਰ ਮੈਂ ਬੋਤਲ ਨਹੀਂ ਪੀਂਦਾ ਹੈ। ਤੇ ਉਸ ਤੋਂ ਬਾਅਦ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਭਾਈ ਤਸਨੀਮ ਆ ਨਾ, ਉਹ ਮੇਰੇ ਤਰ੍ਹਾਂ ਦੇ ਜੱਟ ਜ਼ਿਮੀਂਦਾਰ ਬੰਦੇ ਨਹੀਂ, ਬੜੇ ਪੜ੍ਹੇ ਲਿਖੇ ਬੰਦੇ ਆ। ਉਹ ਪਾਕਿਸਤਾਨ ਵੱਲੋਂ ਨਾ ਕਈ ਮੁਲਕਾਂ ਦੇ ਸਫੀਰ ਰਹੇ ਆ। ਉਹਨਾਂ ਦੀ ਅਕਲ ਵੀ ਗੋਤਾ ਖਾ ਗਈ ਵੀ ਕਹਿਣ ਲੱਗਾ ਉਹਨੇ ਗੱਲ ਹੀ ਇਹੋ ਜਿਹੀ ਕੀਤੀ, ਨਸੀਹਤ ਵੀ ਕੀਤੀ। ਫਿਰ ਵੀ ਦੇਖ ਲਓ ਵੀ ਜਿਹੜਾ ਨਾ ਭਾਈ ਤਸਨੀਮ ਉਹਦੀ ਗੱਲਾਂ 'ਚ ਆ ਗਏ। ਕਹਿਣ ਲੱਗਿਆ ਉਂਝ ਤਾਂ ਕਹਿੰਦਾ ਸਫ਼ਰ ਦੇ ਵਿੱਚ ਕਿਸੇ ਕੋਲੋਂ ਕੋਈ ਚੀਜ਼ ਲੈ ਕੇ ਖਾਣੀ ਨਹੀਂ ਚਾਹੀਦੀ, ਪਰ ਜੇ ਤੁਹਾਡਾ ਮਨ ਮੰਨੇ ਨਾ, ਤੁਹਾਡਾ ਦਿਲ ਕਰੇ, ਨਾਲ ਹੀ ਉਹਨੇ ਬਿਸਕੁਟਾਂ ਦਾ ਨਾ ਕਹਿੰਦੇ ਨਵਾਂ ਪੈਕਟ ਖੋਲ੍ਹਿਆ ਤੇ ਇੱਕ ਬਿਸਕੁਟ ਕੱਢ ਕੇ ਕਹਿਣ ਲੱਗਿਆ ਜੇ ਦਿਲ ਮੰਨਦਾ ਤਾਂ ਤੁਸੀਂ ਖਾ ਲਓ। ਭਾਈ ਤਸਨੀਮ ਕਹਿਣ ਕਿ ਮੈਂ ਉਹਦੀ ਇਸ ਗੱਲ ਦੇ ਵਿੱਚ ਆ ਗਿਆ। ਮੈਂ ਉਹ ਇੱਕ ਬਿਸਕੁਟ ਜਿਹੜਾ ਨਾ ਉਹ ਲੈ ਕੇ ਖਾ ਲਿਆ ਤੇ 5 ਮਿੰਟਾਂ ਬਾਅਦ ਨਾ ਹੋਸ਼ ਨਹੀਂ ਰਹੀ ਦੁਬਾਰਾ। ਤੇ ਟਿਕਟ ਸਮੁੰਦਰੀ ਦਾ ਲਿਆ ਹੋਇਆ ਸੀ ਤੇ ਲੈਣਾ ਰਹਿਮੇ ਸ਼ਾਹ ਸੀ ਤੇ ਹੋਸ਼ ਹੀ ਨਹੀਂ ਸੀ। ਸਮੁੰਦਰੀ ਚਲ ਗਏ। ਉੱਥੇ ਕੰਡਕਟਰ ਨੇ ਦੇਖਿਆ ਵੀ ਬੰਦਾ ਕੋਈ ਸੀਟ ਦੇ ਉੱਤੇ ਬੇਹੋਸ਼ ਪਿਆ ਤੇ ਉਲਟੀਆਂ ਕਰ ਰਿਹਾ। ਅੱਛਾ, ਇੱਥੇ ਮੈਂ ਇੱਕ ਗੱਲ ਹੋਰ ਕਰਾਂ ਵੀ ਆ ਜਿਹੜੇ ਇਹ ਨਾਨ ਏਸੀ ਬੱਸਾਂ ਨਾ, ਇਹੋ ਜਿਹੇ ਕੰਮ, ਇਹੋ ਜਿਹੀ ਵਾਰਦਾਤਾਂ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀਆਂ। ਜਿਹੜੀ ਏਸੀ ਬੱਸਾਂ ਨਾ ਉਹਨਾਂ ਦੇ ਵਿੱਚ ਘੱਟ ਹੁੰਦੀਆਂ। ਚਲੋ ਖੈਰ, ਉਹਨੇ ਫਿਰ ਉੱਥੇ ਪੁਲਿਸ ਬੁਲਾਈ, 11/22 ਬੁਲਾਈ ਤੇ ਉਹਨਾਂ ਨੇ ਫਿਰ ਜਿਹੜਾ ਨਾ ਸਮੁੰਦਰੀ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਾਤਾ। ਸ਼ੁਕਰ ਇਹ ਆ ਵੀ ਉਹਨੂੰ ਥੋੜ੍ਹੀ ਮਿਕਦਾਰ ਦਿੱਤੀ ਹੋਈ ਸੀ। ਥੋੜ੍ਹੀ ਦੇਰ ਬਾਅਦ, ਘੰਟੇ 2 ਬਾਅਦ ਫਿਰ ਹੋਸ਼ ਆ ਗਿਆ। ਫਿਰ ਉਹਨਾਂ ਨੇ ਫੋਨ ਕੀਤਾ, ਫਿਰ ਅਸੀਂ ਜਾ ਕੇ ਲੈ ਕੇ ਆਏ।
ਇੱਕ ਮੋਬਾਈਲ ਲੈ ਗਏ, ਪੈਸੇ ਲੈ ਗਏ, ਡੈਬਿਟ ਕਾਰਡ, ਸ਼ਨਾਖਤੀ ਕਾਰਡ, ਦੂਸਰਾ ਕ੍ਰੈਡਿਟ ਕਾਰਡ, ਸਾਰਾ ਪਰਸ ਹੀ ਲੈ ਗਏ, ਸਭ ਕੁਝ ਹੀ ਲੈ ਗਏ ਜੋ ਕੋਲ ਹੈ ਸੀ। ਗੱਲ ਪੈਸਿਆਂ ਦੀ ਨਹੀਂ, ਪੈਸੇ ਖਾਣ ਖਸਮਾਂ ਨੂੰ। ਗੱਲ ਜਾਣ ਦੀ ਆ ਵੀ ਜੇ ਜ਼ਿਆਦਾ ਮਕਦਾਰ ਹੁੰਦੀ, ਅੱਲਾ ਨਾ ਕਰੇ ਕੋਈ ਮਸਲਾ ਬਣ ਜਾਂਦਾ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਪਤਾ ਕੀ ਆ, ਇਹ ਨਸੀਹਤਾਂ ਤਾਂ ਬਜ਼ੁਰਗਾਂ ਨੇ ਵੀ ਆਪਾਂ ਨੂੰ ਬਹੁਤ ਕੀਤੀਆਂ, ਆਪਾਂ ਕਿਹੜਾ ਕਿਸੇ ਦੀ ਮੰਨੀ ਆ, ਪਰ ਫਿਰ ਵੀ ਮੈਂ ਸੋਚਿਆ ਵੀ ਮੈਂ ਵੀ ਤੁਹਾਡੀ ਵੀ ਮਿਹਨਤ ਕਰਾਂ ਤੇ ਮੈਂ ਆਪਣੇ ਆਪ ਨੂੰ ਇਹ ਗੱਲ ਕਰਾਂ ਕਿ ਯਾਰ ਸਫ਼ਰ ਦੇ ਵਿੱਚ ਨਾ ਕੋਈ ਬੰਦਾ ਜਿੱਡਾ ਮਰਜ਼ੀ ਕੋਈ ਹੋਵੇ ਨਾ ਅਜਨਬੀ, ਉਹਦੇ ਕੋਲੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ। ਤੇ ਇਹਨਾਂ ਦਾ ਤਰੀਕਾ ਵਾਰਦਾਤ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਕੱਪੜਾ ਲੀੜਾ ਵੀ ਚੰਗਾ ਟੋਰੀ ਪਾਇਆ ਹੋਇਆ ਹੁੰਦਾ ਵੀ ਬੰਦੇ ਨੂੰ ਸ਼ੱਕ ਵੀ ਨਹੀਂ ਹੁੰਦਾ ਵੀ ਇਹ ਬੰਦਾ ਕੋਈ ਵਾਰਦਾਤੀ ਆ। ਇੰਝ ਲੱਗੂਗਾ ਵੀ ਜਿਵੇਂ ਚੌਧਰੀ ਬੰਦਾ ਨਾਲ ਕੋਈ ਆ ਕੇ ਬੈਠਿਆ ਬੰਦਾ, ਤਾਂ ਇਹਨਾਂ ਦੀ ਗੱਲਾਂ 'ਚ ਆ ਜਾਂਦਾ। ਬਹਰਹਾਲ ਮੈਂ ਤਾਂ ਇੱਕੋ ਹੀ ਗੱਲ ਕਰੂੰਗਾ ਵੀ ਪੈਸੇ ਮਾਲ ਮਤਾ ਦੀ ਕੋਈ ਗੱਲ ਨਹੀਂ, ਖਾਵੇ ਖਸਮਾਂ ਨੂੰ, ਪਰ ਜਾਨ ਨਾਲੋਂ ਪਿਆਰੀ ਕੋਈ ਚੀਜ਼ ਨਹੀਂ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਅੱਲਾ ਹਾਫਿਜ਼।